पंजाब तो लहंगे हल आउंदे ने, लहंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। जी आए सिख सरदार, जी आए सोने सिख सरदार, जी आए सोने सिख सरदार। ए धरती मुहब्बतां वाली जेड़े इत्थे आउंदे ने, आप चाहे मुड़ जांदे दिल इत्थे छड्ड जाउंदे ने। जेड़ी इत्थे आउण तो रोके, जेड़ी इत्थे आउण तो रोके ढा देओ दीवार। जी आए सिख सरदार, जी आए सोने सिख सरदार, जी आए सोने सिख सरदार। अस्सलाम वालेकुम, सत श्री अकाल, प्रणाम दोस्तों। मैं नासर कसाना और तुसी देख रहे हो चैनल एक पिंड पंजाब दा। 1947 ਦੀ ਵੰਡ ਨੇ ਬਹੁਤ ਡੂੰਘੇ ਜ਼ਖਮ ਦਿੱਤੇ ਆ ਜਿਹੜੇ ਅੱਜ ਤੱਕ ਭਰ ਨਹੀਂ ਸਕੇ। ਤੇ ਅੱਜ ਦੀ ਕਹਾਣੀ ਹੈ ਮਾਤਾ ਕਸ਼ਮੀਰ ਕੌਰ ਹੁਣਾਂ ਦੀ। 95 ਸਾਲ ਦੀ ਉਮਰ 'ਚ ਮਾਤਾ ਕਸ਼ਮੀਰ ਕੌਰ ਹੁਣੀ ਆਪਣਾ ਮਾਪਿਆਂ ਦਾ ਔਰ ਸਹੁਰਿਆਂ ਦਾ ਪਿੰਡ ਦੇਖਣ ਲਈ ਪਾਕਿਸਤਾਨ ਆਏ। ਇਹਨਾਂ ਦੇ ਸਹੁਰਿਆਂ ਦਾ ਪਿੰਡ ਹੈਗਾ ਜੀ 151 ਗਾਬੇ ਕੈਰੋਂ, ਔਰ ਇਹਨਾਂ ਦੇ ਮਾਪਿਆਂ ਦਾ ਪਿੰਡ ਹੈਗਾ 519 ਗਾਬੇ। 1947 ਦੀ ਵੰਡ ਵੇਲੇ ਜਦ ਮਾਤਾ ਕਸ਼ਮੀਰ ਕੌਰ ਹੁਣੀ ਵਿਆਹ ਕੇ ਕੈਰੋਂ ਚੱਕ ਵਿੱਚ ਆਏ ਤਾਂ ਇੱਕ ਹੀ ਰਾਤ ਗੁਜ਼ਾਰਨ ਤੋਂ ਬਾਅਦ ਇਹਨਾਂ ਨੂੰ ਇਹ ਪਿੰਡ ਛੱਡ ਕੇ ਜਾਣਾ ਪਿਆ। ਪਰ ਇਸ ਪਿੰਡ ਦੀ ਮੁਹੱਬਤ ਔਰ ਦੇਖਣ ਦੀ ਚਾਹ 95 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਦੁਬਾਰਾ ਉਸ ਪਿੰਡ ਵਿੱਚ ਲੈ ਆਈ। ਤੇ ਖੁਸ਼ਕਿਸਮਤੀ ਦੇ ਨਾਲ ਇਹਨਾਂ ਨੂੰ ਇੱਕ ਐਸਾ ਬਜ਼ੁਰਗ ਵੀ ਮਿਲਿਆ ਜਿਨ੍ਹਾਂ ਦੇ ਇਹਨਾਂ ਦੇ ਸਹੁਰੇ ਦੇ ਨਾਲ ਬਹੁਤ ਜ਼ਿਆਦਾ ਗੂੜੇ ਤਲਕ ਸੀ, ਔਰ ਉਹਨਾਂ ਨੇ ਉਹ ਸਾਰੀਆਂ ਪੁਰਾਣੀਆਂ ਯਾਦਾਂ ਇੱਕ ਦੂਜੇ ਨਾਲ ਸਾਂਝੀਆਂ ਕੀਤੀਆਂ। ਤੇ ਆਓ ਬਾਕੀ ਕਹਾਣੀ ਉਹਨਾਂ ਦੀ ਜ਼ਬਾਨੀ ਸੁਣਦੇ ਹਾਂ। अपनी फोटो देखकर आई है। अच्छा अच्छा इससे भी आई समय। अच्छा लंबरदार का है। अच्छा अच्छा ये लंबरदार ही जिथे आप आए हैं। अच्छा ਤੁਹਾਡੀ ਲੰਬਰਦਾਰੀ ਵਾਪਸ ਲੈਣੇ ਨਾ ਕੋ ਲੰਬਰਦਾਰ ਦੇਖ ਪਰੇ ਪੈਰਾ ਖੇਤ मैं बेच के आवा चार जने चक मिनट मिनट कर देखो कुर्सी आए दरम्यान कर दो थोड़े गर्मी हो गई है देखना उठा लेनी अच्छा नेड़े हो गए बुजुर्ग जेडे गल्लां वाले जेडे गल्लां वाले इधर रखो यार कोई शायद आओ इधर आओ नहीं बस अच्छा हाँ मेरे पोते है देख लो बाबे कि सियाने मेरे पुराने मंजे करो ही निकलते फिर बाहर पता लगा तो कि आ रहे हैं। अच्छा जरा पेपर गए ना याद है ना याद थोड़ा थोड़ा पूछते हैं ठीक है जी। अच्छा इधर बिठाओ इन्होंने
हाँ हाँ जी हाँ जी हाँ जी मां बापू ने पूछूंगा चलो अपना इतने बह जाते इतने बिठाओ को ਇਹਨਾਂ ਦਾ ਹੁਣ ਗੱਲਾਂ ਉਹਨਾਂ ਨਾਲ ਨਹੀਂ ਇਹਨਾਂ ਕੋ ਮਾਤਾ ਨੂੰ ਜ਼ਿਆਦਾ ਨਹੀਂ ਪਤਾ ਇੱਥੇ ਦਾ ਅੱਛਾ ਤੁਹਾਨੂੰ ਪਤਾ ਹਾਂ ਤੁਸੀਂ ਕਰਵਾ ਦੇ ਉਹਨਾਂ ਨੂੰ ਬੈਠਣ ਨੂੰ ਬਜ਼ੁਰਗਾਂ ਤੁਸੀਂ ਨਹੀਂ ਇੱਥੇ ਬੈਠੋ ਤੁਸੀਂ ਬਜ਼ੁਰਗਾਂ ਨੂੰ ਬਿਠਾਓ ਇੱਥੇ ਹਾਂਜੀ ਉਹ ਕੁਛ ਇੱਥੇ ਬੈਠ ਨਜ਼ਰ ਨਹੀਂ ਥੋੜਾ ਬਹਿ ਜਾਓ ਬਾਬੂ ਜੀ ਸਲਾਮ ਸਲਾਮ ਅਲੈਕਮ ਸਤਿ ਸ੍ਰੀ ਅਕਾਲ ਵਾਲੇਕੁਮ ਸਲਾਮ ਇੰਨਾ ਪਤਾ ਹੈ ਤੁਹਾਡਾ ਸ਼ੁਭ ਨਾਮ ਕੀ ਹੈ ਹਾਂ ਮੁਖਤਾਰ ਅਹਿਮਦ ਜਦੋਂ ਹਜ਼ਾਰੇ ਪਏ ਉਦੋਂ ਤੁਸੀਂ ਕਿੰਨੇ ਸਾਲ ਦੇ ਸੀਗੇ ਉਦੋਂ ਮੈਂ 15 ਸਾਲ ਦਾ ਸੀ 15 ਸਾਲ ਦੇ 16 ਸਾਲਾਂ ਦਾ ਅੱਛਾ ਬਾਪੂ ਜੀ ਦੇ ਤੁਸੀਂ 47 ਚ ਹਾਂਜੀ ਹਾਂਜੀ ਇੱਥੇ ਲੰਬੜਦਾਰ ਕੌਣ ਸੀਗਾ ਤੁਹਾਡੇ ਪਿੰਡ ਦਾ ਨਾਮ ਸਿੰਘ ਇੱਕ ਹਾਂ ਉਹ ਮੇਰਾ ਪੜਦਾਦਾ ਸੀਗਾ ਹਾਂ ਨਾਮ ਸਿੰਘ ਮੇਰਾ ਪੜਦਾਦਾ ਸੀਗਾ ਮੇਰਾ ਨਾਮ ਸਿੰਘ ਨਾਮ ਸਿੰਘ ਸੀਗਾ ਐਸਾ ਆ ਜਿਹੜੀ ਮਰਦਾਰ ਹੈ ਨਾ ਹਾਂਜੀ ਹਾਂਜੀ ਇਹਨਾਂ ਦੀ ਜਗ੍ਹਾ ਤੇ ਅੱਛਾ ਆਹੀ ਲਗਾਇਆ ਇਹ ਕਿਹੜਾ ਲੰਬੜਦਾਰਾਂ ਨੇ ਮਾਰੇ ਲਾਣੇ ਪੜਪੋਤੇ ਆ ਮੈਂ ਬੜਪੜ ਪੋਤਾ ਨਾਮ ਸਿੰਘ ਦਾ ਨਾਮ ਸਿੰਘ ਉਹਦੇ ਪੜਪੋਤੇ ਆ ਬਾਹੇ ਆਹਾ ਮੈਂ ਇੱਧਰ ਬੈਠੇ ਆ ਮੈਂ ਇਹਦਾ ਲਗਾ ਪੁੱਤਰ ਆ ਮੈਂ ਨਾਮ ਸਿੰਘ ਦਾ ਪੜੋਤਾ ਹਾਂ ਪੜੋਤਾ ਹੈ ਅੱਛਾ ਸਰਦਾਰ ਹਜ਼ਾਰਾ ਸਿੰਘ ਨੂੰ ਜਾਣਦੇ ਸੀ ਉਹ ਹਾਂ ਹਜ਼ਾਰਾ ਸਿੰਘ ਸਰਦਾਰਾ ਸਿੰਘ ਆਹ ਮਸਜਿਦ ਦੇ ਲਾਗੇ ਜਿਹੜੀ ਇਹਨੂੰ ਪਰਲੇ ਪਾਸੇ ਬੈਠ ਕੇ ਹਾਂਜੀ ਉਹ ਉਹਨਾਂ ਦੀ ਹਜ਼ਾਰਾ ਸਿੰਘ ਸਰਦਾਰਾ ਸਿੰਘ ਦੀ ਬੈਠ ਕੇ ਸੀ ਅੱਛਾ ਹੱਥਾ ਉਹਨਾਂ ਦਾ ਹੈਗਾ ਉਹ ਅਸੀਂ ਫਿਰਦੇ ਵਿੱਚ ਬਈਆ ਨੇ ਸਰਦਾਰਾ ਸਿੰਘ ਹਾਂਜੀ ਤੇ ਹਜ਼ਾਰਾ ਸਿੰਘ ਬੜਾ ਸੀ ਹਾਂਜੀ ਸਰਦਾਰਾ ਸਿੰਘ ਛੋਟਾ ਸੀ ਹਜ਼ਾਰਾ ਸਿੰਘ ਮੇਰਾ ਦਾਦਾ ਸੀਗਾ ਅੱਛਾ ਹਜ਼ਾਰਾ ਸਿੰਘ ਦੇ ਪੋਤੇ ਆ ਬਾ ਇਹ ਅੱਛਾ ਹਾਂਜੀ ਹੋਰ ਬਹੁਤ ਹਰੀ ਸਿੰਘ ਵੀ ਕੋਈ ਆ ਨਹੀਂ ਹਰੀ ਸਿੰਘ ਦਾ ਨਹੀਂ ਕੋਈ ਵੀ ਹੈ ਉਹਨਾਂ ਦਾ ਹਜ਼ਾਰਾ ਸਿੰਘ ਦਾ ਮੁੰਡਾ ਸੀਗਾ ਹਰਬੰਸ ਸਿੰਘ ਸਰਦਾਰ ਹਰਬੰਸ ਸਿੰਘ ਸਰਦਾਰਾ ਸਿੰਘ ਜੀ ਕਿਹੜਾ ਬਣਾ ਹਜ਼ਾਰਾ ਸਿੰਘ ਦਾ ਮੁੰਡਾ ਸਰਦਾਰ ਹਰਬੰਸ ਸਿੰਘ ਉਹਦਾ ਨਾਮ ਸੀਗਾ ਹਰਬੰਸ ਸਿੰਘ ਹਾਂ ਬੰਸ ਸਿੰਘ ਹਰਬੰਸ ਸਿੰਘ ਦੀ ਘਰ ਵਾਲੀ ਆ ਇੱਧਰ ਆਈ ਆ ਆਪਾਂ ਉਹਨਾਂ ਦੇ ਹਰਬੰਸ ਸਿੰਘ ਦੇ ਘਰ ਵਾਲੀ ਵੀ ਆਈ ਆ ਅੱਛਾ ਹਾਂਜੀ ਤੇਰਾ ਨਾਮ ਸੀ ਮੈਨੂੰ ਭੁੱਲ ਗਿਆ ਯਾਦ ਕਰੋ ਹਾਂ ਕਰ ਲੋ ਯਾਦ ਕਰ ਲੋ ਮੈਨੂੰ ਨਹੀਂ ਯਾਦ ਆਉਂਦਾ ਜਿਹੜਾ ਭੁੱਲ ਗਿਆ ਅੱਛਾ ਇਹ ਵੀ ਚੰਗੀ ਗੱਲ ਹੈ ਮੈਨੂੰ ਤੇ ਨਾਮ ਸਿੰਘ ਯਾਦ ਆ ਹਾਂਜੀ ਸਰਦਾਰਾ ਸਿੰਘ ਯਾਦ ਆ ਹਾਂਜੀ ਤੇ ਹਰੀ ਸਿੰਘ ਲੰਬੜਦਾਰ ਦਾ ਉਹ ਜਿਹੜਾ ਬੋੜਾ ਹੱਥਾ ਨਾ ਹਾਂਜੀ ਆ ਇੱਥੇ ਤੋਂ ਆਏ ਹਾਂਜੀ ਇੱਧਰਲੇ ਪਾਸੇ ਦਾ ਹਰੀ ਸਿੰਘ ਦਾ ਪਤਾ ਵੀ ਜੀ ਤੁਹਾਨੂੰ ਕੁਝ ਹਰੀ ਸਿੰਘ ਕੌਣ ਸੀਗਾ ਲਾਭ ਸਿੰਘ ਸੀ ਲੰਬੜਦਾਰ ਅੱਛਾ ਹਰਨਾਮ ਸਿੰਘ ਦਾ ਭਰਾ ਲਾਭ ਸਿੰਘ ਸੀਗਾ ਇੱਕ ਹਾਂ ਲਾਭ ਸਿੰਘ ਆਹ ਲਾਭ ਸਿੰਘ ਸੀ ਉਹ ਉਹਨਾਂ ਦਾ ਚਾਚੇ ਤਾਏ ਦਾ ਹਾਂਜੀ ਚਾਚੇ ਤਾਏ ਦਾ ਮੁੰਡਾ ਸੀਗਾ ਪਤਾ ਸਾਰਾ ਹਾਂਜੀ ਮੈਨੂੰ ਨਾਮ ਸਿੰਘ ਹਾਂਜੀ ਜੀ ਦਰਵਾਜ਼ਾ ਐਨੂੰ ਸੀ ਲਾਭ ਸਿੰਘ ਦਾ ਅੱਛਾ ਜੀ ਹਾਂ ਉਹਨਾਂ ਦੇ ਦੋ ਮਰਬੇ ਇਕੱਠੇ ਸੀ ਅੱਛਾ ਜੀ ਐਸ ਰੋਡ ਤੇ ਲੰਮੇ ਤਰ੍ਹਾਂ ਨਾ ਹਾਂਜੀ ਮੁਰੱਬਾ ਕਿਹੜਾ ਸੀ ਅੱਬਾ ਉਹਨਾਂ ਦੇ ਕੋਲ ਉਹਨਾਂ ਕੋਲ ਮਰਬਾ ਸੀ ਨੰਬਰ ਦੱਸੀ ਮੁਰੱਬਿਆਂ ਦੇ ਉਹ ਗੁਲਾਮ ਨਬੀ ਹਾਂਜੀ ਪਤਾਸੀਆਂ ਵਾਲੇ ਮਰਬੇ ਦਾ ਨੰਬਰ ਕਿਹੜਾ 58 ਉਰਲੇ ਦਾ 58 ਅੱਬਾ ਤੇ ਪਰਲੇ ਦਾ ਪਰਲੇ ਜਿਹੜਾ ਹੈਗਾ ਪਰਲਾ ਨਬੂਦਿਆਂ ਵਾਲਾ ਨਹੀਂ ਹਾਂ ਓਏ ਆ ਪਧਾਸੀਆਂ ਵਾਲਾ ਬਾਂਦੇ ਸੀ 57 ਤੇ 57 ਤੇ ਅੱਧਾ ਆਵਾਜ਼ ਆ ਨਾ ਤੇ 58 ਮੁਰੱਬਾ ਪਧਾਸੀਆਂ ਵਾਲਾ ਪਰਲਾ ਪੂਰਾ ਆਵਾਜ਼ ਆ ਉਹ ਬੰਦਿਆ ਖੜਾ ਦਿਆ ਜਿਹੜਾ ਇੱਧਰ ਪਾਸੇ ਆ ਇਹ 57 ਅੱਬਾ ਡੋਗਰ ਦਾ ਡੋਗਰ ਦੇ ਨਾਲ ਪਰਲਾ 56 ਮੁਰੱਬਾ ਸ਼ੁਕਰੀਆ ਮਰਬੇ ਦੇ ਵਿੱਚੋਂ
ਅੱਧਾ ਲਾਭ ਸਿੰਘ ਸੀ, ਹਾਂਜੀ ਅੱਧਾ ਯਾਰਾ ਤੇ ਸਰਦਾਰਾ ਸਿੰਘ ਕੋਲ ਅੱਛਾ। ਦੋ ਮਰਬੇ ਇਸ ਤਰ੍ਹਾਂ ਲੰਮੇ ਤਰ੍ਹਾਂ ਮੰਡੇ ਸੀ। ਅੱਛਾ ਹਾਂ ਤੇ ਹੋਰ ਕਿੰਨੀ ਪੈਲੀ ਸੀ ਉਹਨਾਂ ਕੋਲੇ? ਹਾਂ ਹੋਰ ਕਿੰਨਾ ਰਕਬਾ ਸੀ? ਹੋਰ ਕਿੰਨਾ ਰਕਬਾ ਸੀ ਉਹਨਾਂ ਕੋਲੇ? ਉਹਨਾਂ ਕੋ ਹਾਂਜੀ ਉਹਨਾਂ ਕੋ ਹੋਰ ਯਾਰਾ ਸਿੰਘ ਹੋਣਾ ਕੋ ਤੇ ਇੱਕ ਲੰਬਰਦਾਰੀ ਵਾਲਾ ਮਰਬਾ ਸੀ ਉਹ ਜਿਹੜਾ ਹਾਂਜੀ ਜਿਹੜਾ ਉਹਨੇ- 59 ਹਾਂ 59 28 ਉਹ ਭਾਈ ਜਿਹੜਾ ਇਹਨਾਂ ਲੰਬਰਦਾਰੀ ਵਾਲਾ 47 ਮੁਰੱਬਾ 47 ਮੁਰੱਬਾ ਤੇ 48 ਖੁਸਰ ਹਾਂਜੀ ਇਹ ਸੀਗੀ ਤੁਹਾਡੇ ਬਾਬਿਆਂ ਕੋਲੇ। ਅੱਛਾ ਜੀ ਅੱਛਾ ਹਾਂ ਠੀਕ ਆ। ਸਮਝ ਲਈ ਇਹ ਗੱਲ। ਤੇ ਘੋੜੀਆਂ ਘਾੜੀਆਂ ਵੀ ਰੱਖੀਆਂ ਸੀ ਉਹਨਾਂ ਨੇ? ਘੋੜੀਆਂ ਵੀ ਰੱਖੀਆਂ ਸੀ। ਹਾਂ ਘੋੜੀ ਇੱਕ ਰੱਖੀ ਸੀ ਸਰਦਾਰ ਯਾਰਾ ਸਿੰਘ ਨੇ। ਅੱਛਾ ਜੀ ਨਾਮ ਸਿੰਘ ਸੀ ਉਸ ਵੇਲੇ ਮੌਕੇ ਤੇ ਹਾਂ ਲੰਬੜਦਾਰ। ਹਾਂ ਹਾਂਜੀ ਨਾਮ ਸਿੰਘ ਉਦੋਂ ਸਿਹਤਮੰਦ ਚੰਗਾ ਸੀ। ਚੜ੍ਹਦੀ ਜਵਾਨੀ ਸੀਗੀ ਪੂਰਾ ਹਾਂ। ਮਤਲਬ ਪੂਰਾ ਚੜ੍ਹਦੀ ਤਾਂ ਨਹੀਂ ਸੀ। ਹਾਂ ਮਤਲਬ ਕਿ ਜਵਾਨ ਫਿਰ ਵੀ ਠੀਕ ਸੀਗੀ ਸਿਹਤ। ਸਿਹਤ ਚੰਗੀ ਸੀ। ਅੱਛਾ ਅੱਛਾ ਹਜੇ ਹਾਲ ਸੁਹਾਗੇ ਤੇ ਆਪ ਖੜਾ ਹੁੰਦਾ ਸੀ। ਅੱਛਾ 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 ਚੜ੍ਹਦੀ ਜਵਾਨੀ ਸਰਦਾਰਾ ਸਿੰਘ ਨੇ ਦੁਕਾਨ ਬਣਾਈ ਸੀ ਇੱਥੇ ਅੱਛਾ ਆ ਮਸਜਿਦ ਦੇ ਲਾਗੇ ਜਿਹੜੀ ਹੈ ਨਾ ਪੱਕੀ ਜਿਹੀ ਹਾਂਜੀ ਹਾਂਜੀ ਛੋਟੀ ਜੀ ਹਾਂਜੀ ਹਾਂਜੀ ਉਹ ਬਣਾਈ ਸੀ। ਹਾਂ ਹੈਗੀ ਸੀ ਹੱਟੀ ਉਹਨਾਂ ਉਹ ਦੀ। ਖੇਤੀ ਆਪ ਨੇ ਸੀ ਕਰਦਾ। ਹਾਂਜੀ ਉਹ ਸਾਡੇ ਦਾਦੇ ਦਾ ਭਰਾ ਸੀਗਾ, ਹਾਂ ਉਹਨੂੰ ਸ਼ਾਹ ਕਹਿੰਦੇ ਸੀਗੇ। ਉਹਦਾ ਨਾਂ ਸ਼ਾਹ ਸੀ ਅੱਬਾ। ਉਹ ਸਰਦਾਰਾ ਸਿੰਘ ਜਿਹੜਾ ਸੀਗਾ ਸ਼ਾਹ ਕਹਿੰਦੇ ਸੀ ਉਹਨੂੰ, ਸਰਦਾਰਾ ਸਿੰਘ ਨੂੰ। ਉਹ ਸ਼ਾਹ ਨਹੀਂ ਸੀ ਕਿਸੇ ਨੂੰ। ਇੱਥੇ ਨਹੀਂ ਕਹਿੰਦੇ, ਫਿਰ ਉੱਥੇ ਜਾ ਕੇ ਕਹਿੰਦੇ ਆ ਕਹਿਣ। ਉੱਥੇ ਜਾ ਕੇ ਹਾਂ ਤੇ ਉਹ ਮੇਰਾ ਆਬੂ ਜਿਹੜਾ ਆ ਉਹ ਤੁਹਾਡਾ ਹਾਣੀ ਸੀਗਾ ਬੰਸ ਸਿੰਘ, ਹਰਬੰਸ ਸਿੰਘ। ਮੈਂ ਤੋਂ ਸਨ 47 ਚ ਹਾਂਜੀ ਹਾਂਜੀ ਨਹੀਂ ਮੈਂ ਤੋਂ ਛੋਟਾ ਸੀ। ਤੁਹਾਡੇ ਤੋਂ ਛੋਟਾ ਸੀਗਾ? ਪੜ੍ਹਦਾ ਹੁੰਦਾ ਸੀ ਇੱਥੇ? ਹਾਂ ਪੜ੍ਹਦਾ ਸੀਗਾ ਇੱਥੇ? ਪੜ੍ਹ ਹਟਿਆ ਸੀ। ਅੱਛਾ ਉਹ ਇੰਸਪੈਕਟਰ ਰਿਟਾਇਰ ਹੋਇਆ ਪੁਲਿਸ ਚੋਂ? ਹਾਂ ਇੰਸਪੈਕਟਰ ਰਿਟਾਇਰ ਹੋਏ ਉੱਥੇ ਜਾ ਕੇ ਪੰਜਾਬ ਪੁਲਿਸ ਦੇ ਵਿੱਚੋਂ? ਉੱਥੋਂ ਜਾ ਕੇ ਅੱਛਾ ਹਾਂਜੀ ਪੰਜਾਬ ਪੁਲਿਸ ਚ ਉੱਥੇ ਪੁਲਿਸ ਚ ਹੋ ਗਏ ਸੀ ਉਹ। ਇੰਸਪੈਕਟਰ ਰਿਟਾਇਰ ਹੋਏ ਉੱਥੋਂ ਜਾ ਕੇ। ਹਾਂਜੀ ਅੱਛਾ ਨਹੀਂ ਉਹ 2001 ਹੋਰ ਕੋਈ ਪਤਾ ਕਿਸੇ ਦਾ ਕਿ ਆਪਣਾ ਹੀ ਆ? ਆਪਣਾ ਹੀ ਪਤਾ ਸਾਨੂੰ। ਸਾਡੇ ਅੱਬੂ ਜਿਹੜੇ ਆ ਉਹ ਅੱਜ ਤੋਂ 24 ਸਾਲ ਪਹਿਲਾਂ ਪੂਰੇ ਹੋ ਗਏ। ਅੱਛਾ ਉਹ ਫਿਰ ਇੰਨਾ ਜ਼ਿਆਦਾ ਨਹੀਂ ਸਾਨੂੰ ਮਤਲਬ ਕਿ ਬੀਬੀ ਨੂੰ ਪਤਾ ਜਿੰਨਾ ਕੁ ਉਹਨਾਂ ਕੁ ਸਾਨੂੰ ਪਤਾ। ਜਿੰਨਾ ਕੁ ਕਹਿੰਦੇ ਬੀਬੀ ਨੂੰ ਪਤਾ ਨਾ, ਸਾਨੂੰ ਕਹਿੰਦੇ ਓਨਾ ਕੁ ਪਤਾ ਆ। ਬੀਬੀ ਇੱਕ ਦਿਨ ਹੀ ਰਹੀ ਸੀ ਵਿਆਹ ਤੋਂ ਬਾਅਦ। ਉਹ ਗੱਲ ਸੁਣ, ਬੀਬੀ ਨੂੰ ਪੁੱਛੋ ਵੀ ਆ ਬਾਬਾ ਦੇਖਿਆ ਸੀ ਕਿ ਨਹੀਂ ਬੀਬੀ ਹੁਣੀ ਵਿਆਹ ਤੋਂ ਬੀਬੀ ਇੱਕ ਰਾਤ ਹੀ ਆਈ ਸੀ। ਇੱਕ ਰਾਤ ਹੀ ਆਈ ਸੀਗੀ, ਇਹ ਜਾੜੇ ਪੈ ਗਏ ਸੀ, ਹਲੇ ਵਿਆਹ ਹੀ ਹੋਇਆ ਸੀ। ਉਦੋਂ ਬਾਬੇ ਨਹੀਂ ਸੀ। ਇਹ ਤੁਹਾਡੇ ਵਿੱਚੋਂ ਸੀ? ਮੇਰੀ ਮਾਂ ਸੀਗੀ। ਵਾਲਦਾ ਸੀ ਇਹਨਾਂ ਦੀ ਸਰਦਾਰ ਹਰਬੰਸ ਸਿੰਘ, ਜਿਹਨੂੰ ਬੰਸ ਸਿੰਘ ਤੁਸੀਂ ਕਹਿੰਦੇ ਹੋ। ਹਾਂ ਉਹਦਾ ਵਿਆਹ ਹੋਇਆ ਹੀ ਸੀਗਾ ਜੇ। ਹਾਂ ਹਾਂ ਇੱਕ ਦਿਨ ਹੀ ਹੋਇਆ ਸੀ। ਨਹੀਂ ਵਿਆਹ ਸਾਲ ਉਹ ਜ਼ਿਆਦਾ। ਪਤਾ ਕੀ ਕਹਿੰਦਾ ਹਾਂ ਸੌਰਿਆਂ ਨੂੰ ਫਟੇਮਾ। ਹਾਂ ਉਹ ਸਜ਼ੂਕ ਜਿਹੜੇ ਖੜਵੇਂ ਹੁੰਦੇ ਆ ਹਾਂਜੀ 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 ਉਹ ਸਾਡੇ ਕੋਠੇ ਢਾਉਣੇ ਆ। ਹਾਂ। ਉਹ ਸਾਡੇ ਕੋਠੇ ਢਾ ਉਹਨਾਂ ਨੇ ਹਾਂ। ਤੱਕੜੀਆਂ ਨਾਲ ਸੋਨਾ ਚਾਂਦੀ ਸਾਡੇ ਬਜ਼ੁਰਗ ਦੱਸਦੇ ਆ ਵੀ ਉਹਨਾਂ ਵੰਡਿਆ ਸੀ। ਅੱਛਾ ਹਾਂਜੀ ਲਾਭ ਸਿੰਘ ਦੀ ਹੱਥੇ ਦਾ ਮੂੰਹ ਇਹਨੂੰ ਸੀ ਹਾਂਜੀ ਤੇ ਇਧਰਲੇ ਪਾਸੇ ਸੀ ਸਰਦਾਰਾ ਸਿੰਘ ਤੇ ਯਾਰਾ ਸਿੰਘ। ਹਾਂਜੀ ਹਾਂਜੀ ਉਹਦਾ ਮੁੰਡਾ ਸੀ, ਉਹਦਾ ਨਾਂ ਖੜਾ ਕਰਮਾ ਸੀ ਸ਼ਾਇਦ। ਨਹੀਂ ਸਰਦਾਰਾ ਸਿੰਘ ਦੇ ਯਾਰਾ ਸਿੰਘ ਦਾ। ਯਾਰਾ ਸਿੰਘ ਦਾ ਤੇ ਬੰਸ ਸਿੰਘ ਸੀਗਾ। ਹਾਂ ਸਰਦਾਰਾ ਸਿੰਘ ਦਾ ਸੀਗਾ ਛੋਟਾ ਹੀ ਸੀ ਦਦਾਰ ਸਿੰਘ। ਦਾਰਾ ਕਹਿੰਦੇ ਸੀ ਉਹਨੂੰ। ਉਹ ਗੁਲਾਮ ਨਬੀ ਗਿਆ ਭਾਰ ਕੱਢਣ। ਹਾਂਜੀ ਉਦੋਂ ਭਾੜੇ ਆਪ ਹੀ ਕੱਢਦੇ ਹੁੰਦੇ ਸੀ। ਹਾਂ ਉਹਦੇ ਕੋਲ ਭਾਲਣਾ ਨਿਕਲੀ ਤੇ ਛੱਡ ਕੇ ਪਿੱਛੇ ਕਿਤੇ ਇੱਕ ਦੋ ਕੋਡੇ ਅੱਛਾ। ਟੱਕ ਕੱਢੇ ਕੱਢ ਕੇ ਤੇ ਆ ਗਿਆ ਕਹਿੰਦਾ ਬਾਬਾ ਮੇਰੇ ਤੋਂ ਵੀ ਨਹੀਂ ਨਿਕਲਦੇ। ਅੱਛਾ ਹਾਂ ਮੈਨੂੰ ਗੱਲ ਯਾਦ ਹੈ। ਅੱਛਾ 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 ਉਹ ਜੋ ਇਹ ਤੇਰੀ ਗੱਲ ਠੀਕ ਹੈ, ਉਦੋਂ ਵਿਆਹ ਹੀ ਹੋਇਆ ਸੀ। ਹਾਂਜੀ 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 ਸਾਡੀ ਦਾਦੀ ਇੱਕ ਦਿਨ ਹੀ ਰਹੀ ਆ ਇੱਥੇ ਤੁਹਾਡੇ ਪਿੰਡ 'ਚ।
ਹਾਂ ਸਾਡੀ ਦਾਦੀ ਇੱਕ ਦਿਨ ਹੀ ਰਹੀ ਪਿੰਡ ਚ ਸਾਡੇ ਦਾਦੀ ਕਹਿੰਦੇ ਇੱਕੋ ਦਿਨ ਹੀ ਪਿੰਡ ਰਹੀ ਆਪਦੇ ਸੀ ਸਹੁਰਿਆਂ ਦੇ ਪਿੰਡ ਇੱਕ ਦਿਨ ਰਹੀ ਆ ਬਸ। ਤੈਨੂੰ ਤੁਹਾਡੇ ਲਾਗੇ ਬੈਠੀ ਆ ਤੁਹਾਡੇ ਲਾਗੇ ਤੁਹਾਡੇ ਲਾਗੇ ਉਹ ਕਹਿੰਦੀਆਂ ਕਿ ਮੈਨੂੰ ਨਹੀਂ ਪਤਾ ਹੈਗਾ, ਮੈਂ ਤਾਂ ਇੱਕ ਰਾਤ ਹੀ ਆਈ ਆ, ਮੈਨੂੰ ਨਹੀਂ ਪਤਾ ਪੂਰਾ। ਇਹਨੂੰ ਕੋਈ ਪਤਾ ਅੱਜ ਆਈ ਐ ਤੇ ਹਾਂ ਆਉਂਦੀਆਂ ਸੀ ਏਡੇ ਏਡੇ ਘੁੰਡ ਕੱਢੇ ਹੁੰਦੇ ਸੀਗੇ, ਉਹਨਾਂ ਨੂੰ ਕੀ ਪਤਾ। ਇਹਨੂੰ ਪੁੱਛ ਦੱਸ ਕੇ ਆਏ ਤੇ ਸਾਡੇ ਅੱਬੂ ਬਾਰੇ ਕੋਈ ਦੱਸੋ, ਕੋਈ ਮਾੜਾ ਮੋਟਾ ਜਾਣਦੇ ਹੋ ਉਹਨਾਂ ਬਾਰੇ? ਹਾਂ ਸਰਦਾਰ ਬੰਸ ਸਿੰਘ। ਹਾਂ ਉਹ ਪਤਾ ਲੱਗਿਆ ਸੀ ਆ ਜਿਹੜਾ ਹਰਮਨ ਸਿੰਘ ਸੀ ਉਹ ਮੁੰਡਾ ਹੀ ਸੀ ਅਜੇ। ਤੇ ਤੁਸੀਂ ਨਹੀਂ ਪੜ੍ਹੇ ਉਹਨਾਂ ਨਾਲ? ਪੜ੍ਹਦੇ ਨਹੀਂ ਸੀਗੇ? ਨਹੀਂ ਮੈਂ ਤਾਂ ਪੜਿਆ ਇੱਕ ਜਮਾਤ ਵੀ ਨਹੀਂ ਪੜ੍ਹੀ। ਅੱਛਾ ਤਾਂ ਹੀ ਫਿਰ। ਉਦੋਂ ਪੜ੍ਹਾਈ ਨੂੰ ਕੌਣ ਪੁੱਛਦਾ ਸੀ? ਪੜ ਜਾਂਦੇ ਤੁਸੀਂ ਵੀ ਇੰਸਪੈਕਟਰ ਰਿਟਾਇਰ ਹੋ ਜਾਣਾ ਸੀ। ਉਹ ਮੁੰਡਾ ਥੋੜਾ ਜਿਹਾ ਪੜ ਕੇ ਤੇ ਉਹ ਵੀ ਹਟ ਗਿਆ ਸੀ। ਅੱਛਾ ਨਹੀਂ ਉਰਦੂ ਵੀ ਆਉਂਦੀ ਸਾਡੇ ਦਾਦੇ ਨੂੰ। ਆਹੋ ਉਰਦੂ ਹਰੀ ਦੇ- ਸਿੰਘ ਜਿਹੜਾ ਸੀ ਨਾ ਹਾਂਜੀ ਹਾਂਜੀ ਉਹਦਾ ਹੱਥਾ ਸੀ ਆ ਜਿਹੜਾ ਬੋਰਡ ਬਾਜ਼ਾਰ ਚ ਆ ਨਾ ਹਾਂਜੀ ਹਾਂਜੀ। ਇਹਦਾ ਇੱਧਰ ਦਾ ਜਿਹੜਾ ਹੱਥ- ਇਹਨਾਂ ਨੂੰ ਆਪਾਂ ਇਹਨਾਂ ਦੇ ਬਾਰੇ ਹਰਨਾਮ ਸਿੰਘ ਹੋਣਾ, ਨਾਭ ਸਿੰਘ ਹੋਣਾ ਬਾਰੇ ਦੱਸੋ, ਹਰੀ ਸਿੰਘ ਹੋਣਾ ਬਾਰੇ ਇਹਨਾਂ ਨੂੰ ਵੀ ਨਹੀਂ ਪਤਾ ਹੈਗਾ। ਮੈਂ ਉਹਦਾ ਨਿਸ਼ਾਨਦੇਹੀ ਹਾਂ ਇਹਨਾਂ ਨੂੰ ਦੱਸਦਾ ਹਾਂਜੀ ਹਾਂਜੀ ਵੀ ਬੜਾ ਲੰਮੜਦਾਰ ਬੜੀ ਪੱਤੀ ਉਹਦੇ ਕੋਲ ਸੀ। ਹਾਂ ਛੋਟੀ ਜਿਹੜੀ ਆ ਇਹਨਾਂ ਚੌਧਰੀਆਂ ਕੋਲ ਆ ਨਾ ਹਾਂਜੀ। ਉਹ ਸੀ ਤੁਹਾਡੇ ਖਾਨਦਾਨ। ਅੱਛਾ 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 ਠੀਕ ਹੈ ਠੀਕ ਹੈ। ਤੇ ਘਰ ਕਿੱਡਾ ਕੁ ਵੱਡਾ ਸੀ ਉਹਨਾਂ ਦਾ? ਹਾਂ ਕਿੱਡਾ ਕੁ ਵੱਡਾ ਸੀਗਾ? ਸੀਗਾ ਹਵੇਲੀ ਉਹਨਾਂ ਦੀ ਜਿਹੜਾ। ਉਹਨਾਂ ਦਾ ਇੱਕ ਹੱਥਾ ਤੇ ਸੀਗਾ ਮਸਜਿਦ ਦੇ ਨਾਲ ਦਾ ਬਰਾਬਰ ਦਾ। ਕਿੰਨਾ ਦੋ ਕਰਾਣਾ ਸੀ, ਕਿੰਨਾ ਕੁ ਸੀ ਆਪਾਂ ਰਕਬਾ ਉਹਦਾ ਹਾਤੇ ਦਾ? ਹੱਥੇ ਦਾ ਰਕਬਾ ਖਰਾ 13 ਮੱਲੇ ਆ ਕਰਿਆ ਉਦੋਂ। ਅੱਛਾ ਉਹ ਇਕੱਠੇ ਹਾਤੇ ਦੋ ਸੀਗੇ, ਇੱਕ ਸੀਗਾ ਉਹਨਾਂ ਦੇ ਕੋਲ? ਇੱਕ ਇਹ ਸੀ ਹਾਂ ਉਹ ਜਿਹੜਾ ਮਸਜਿਦ ਦੇ ਬਰਾਬਰ ਆ। ਹਾਂਜੀ ਇੱਕ ਸੀਗਾ ਜਿਹਦੇ ਵਿੱਚ ਉਹ ਮਾਲੀਆਂ ਦੇ ਮੁੰਡੇ ਨੇ ਚੱਕੀ ਲਾਈ ਆ। ਹਾਂਜੀ ਦੋ ਹੱਥੇ ਸੀ ਉਹਨਾਂ। ਇੱਕ ਬੈਠਕ ਮਾਰਾ ਆਂਦੀ ਅਸੀਂ। ਦੋਵਾਂ ਭਰਾਵਾਂ ਤੇ ਆ ਜਿਹੜੀ ਬੈਠ ਕੇ ਇਹ ਕਿਹਦੇ ਕੋਲ ਸੀ ਆ ਹਾਤਾ? ਕਿਹੜਾ? ਆ ਜਿਹਦੇ ਚ ਬੈਠੇ ਆ ਆਪਾਂ ਨੰਬਰਦਾਰਾਂ ਵਾਲਾ, ਜਿੱਥੇ ਆਪਾਂ ਬੈਠਕਾਂ 'ਚ ਬੈਠੇ ਆ, ਬੈਠਕ ਵਾਲੇ ਹਾਤੇ 'ਚ ਬੈਠੇ ਆ ਆਪਾਂ। ਹਾਂ ਬੈਠਕ ਵਾਲੇ ਹਾਤੇ 'ਚ ਬੈਠੇ ਆ ਆਪਾਂ। ਇਹ ਹਾਤਾ ਕਿਹਦੇ ਕੋਲ ਸੀ ਉਦੋਂ? ਲੰਬਣਾ ਦੇ ਬੈਠੇ ਆ। ਇਹ ਸੀਗਾ ਉਹਦਾ ਨਾਂ ਸੀ ਪੂਰਨ ਸਿੰਘ ਖੋੜਿਆ। ਆ ਜਿਹੜਾ ਹਵੇਲੀ ਆ ਉਹ ਹਵੇਲੀ ਆ ਪੁੱਛਦਾ ਤਾ। ਹਾਂਜੀ ਹਾਂਜੀ ਆ ਸ਼ਮਨ ਸਲਾਮ ਕਾ ਹਾਂਜੀ। ਇਹ ਉਹਨਾਂ ਕੋਲ ਸੀ। ਘਰ ਵਾਲਾ ਇਹਨਾਂ ਦਾ ਕਿਹੜਾ, ਜਿਹੜਾ ਜਿਹਦੇ ਘਰ ਆ ਇਹ ਹਾਤਾ ਕਿਹਦੇ ਕੋਲ ਸੀਗਾ ਅੱਬਾ? ਪਾਸਲਾਮ ਹੋਣਾ ਵਾਲਾ ਜਿਹੜਾ ਹਾਤਾ ਆ ਨੰਬਰਦਾਰਾਂ ਵਾਲਾ, ਆਹੋ ਇਹ ਹਾਤਾ ਕਿਹਦੇ ਕੋਲ ਸੀਗਾ? ਇਹ ਮੋਹਨ ਸਿੰਘ ਆ। ਮੋਹਨ ਸਿੰਘ। ਆ ਤੇ ਆ ਬੋਰਾ ਮਰਬੇ ਦਾ ਕੀ ਨੰਬਰ 13 16 ਮਰਬਾ 16 ਇਹ ਮੋਹਨ ਸਿੰਘ ਕੋਲੇ ਸੀ। ਅੱਛਾ ਅੱਛਾ ਉਹਦੇ ਕੋ ਕਿਲੇ ਸੀ ਸਾਰੇ ਹੈ 10 15 20 ਕਿਲੇ ਸੀ ਇਸ ਮਰਬੇ ਚ। ਹਾਂ 20 ਚੱਲਦੇ ਆ, 20 22 20 ਉਹਦੇ ਕੋਲ ਸੀ। ਉਹਨੇ ਘੋੜੀ ਰੱਖੀ ਹੁੰਦੀ ਸੀ ਬੜੀ ਟਾਪ ਸੀ। ਅੱਛਾ ਅੱਛਾ। ਤੇ ਆ ਜਿਹੜੀ ਬੈਠ ਗਿਆ ਹੂੰ ਇਹ ਸਿਰਫ ਉਹਨੇ ਬੈਠਣ ਨੂੰ ਰੱਖੀ। ਅੱਛਾ ਅੱਛਾ। ਅੱਛਾ ਹੂੰ ਇਹ ਤੇ ਇਹਨਾਂ ਇਹ ਜਿਹੜੇ ਸਿੱਖ ਸੀ ਨਾ ਆ ਹਾਂਜੀ। ਜਿਹੜਾ ਤੁਹਾਡੇ ਬਜ਼ੁਰਗ ਸੀ ਹਾਂਜੀ ਹਾਂਜੀ ਉਹ ਤੇ ਇੱਕ ਇਹ ਛੋਟਾ ਜਿਹੜਾ ਸੀ ਨਾ ਉਹ ਨਹੀਂ ਸੀ ਕਰਦਾ ਜ਼ਿਮੀਂਦਾਰ ਆਪ ਹਾਂਜੀ ਹਾਂਜੀ ਨੌਕਰ ਨਾਲ ਰੱਖ ਕੇ ਦੇ ਦੇਣਾ ਹਜ਼ਾਰਾ ਸਿੰਘ ਨੂੰ। ਹਾਂਜੀ ਆਪ ਉਹ ਦੁਕਾਨ ਕਰਦਾ ਸੀ। ਹਾਂਜੀ 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 ਤੇ ਆ ਜਿਹੜੇ ਬਾਕੀ ਦੇ ਕਈ ਵਿੱਚ ਬੰਦੇ ਆ ਨਾ ਹਾਂਜੀ। ਉਹ ਤੇ ਡੱਕਾ ਤੋੜ ਕੇ ਜੂਆ ਵੀ ਨਹੀਂ ਸੀ ਕਰਦੇ। ਅੱਛਾ ਹੁਣ ਅੱਛਾ। ਐਸ ਮਰਬੇ ਵਾਲਾ ਜਿਹੜਾ ਹੂੰ ਉਹ ਡੱਕਾ ਤੋੜ ਕੇ ਜੂਆ ਵੀ ਨਹੀਂ ਸੀ ਕਰਦਾ। ਮੈਂ ਸਾਡੇ ਬਾਪੂ ਨੇ ਬਹੁਤ ਕਮਾਈ ਕੀਤੀ ਉੱਥੇ ਜਾ ਕੇ ਵੀ, ਬਹੁਤ ਉਹਨੇ ਹਲਵਾਇਆ। ਕਹਿੰਦੇ ਕਿ ਨਾਭ ਸਿੰਘ ਨੇ ਬਹੁਤ ਕਮਾਈ ਕੀਤੀ, ਉੱਥੇ ਵੀ ਜਾ ਕੇ ਹਲ ਵਾਹੁੰਦੇ ਰਹੇ। ਨਹੀਂ ਹਜ਼ਾਰਾ ਸਿੰਘ ਸਰਦਾਰ। ਹਜ਼ਾਰਾ ਸਿੰਘ ਨੇ ਜੀ। ਹਜ਼ਾਰਾ ਸਿੰਘ ਹਾਂ ਹਜ਼ਾਰਾ ਸਿੰਘ ਬਹੁਤ ਕੰਮ ਕਰਦਾ ਸੀ। ਹਾਂਜੀ। ਅੱਛਾ ਹਜ਼ਾਰਾ ਸਿੰਘ ਤੇ ਲੰਬੜਦਾਰ ਆਪ ਜੋ ਹੈ ਪੇ ਪੁੱਤ ਹਾਂਜੀ ਬਹੁਤ ਕੰਮ ਕਰਦੇ ਸੀ। ਠੀਕ। ਲਾਭ ਸਿੰਘ ਦੇ ਉਹ ਪਤਾ ਕੀ ਕਰਦੇ ਸੀ ਤੁਹਾਡੇ ਜਿਹੜੇ ਬਜ਼ੁਰਗ ਸੀ ਜੇ ਹਾਂ। ਲਾਭ ਸਿੰਘ ਦੇ ਹਾਂਜੀ ਚਾਚੇ ਤਾਏ ਦੇ ਜਿਹੜੇ ਸੀ ਨਾਮ ਸਿੰਘ ਦੇ ਹਾਂਜੀ ਹਾਂਜੀ ਉਹਨਾਂ ਗੱਡਾ ਲਿਆਉਣਾ ਹਾਂਜੀ ਤੇ ਗੱਡੇ ਵਾਲਾ ਹੀ ਹੱਥਾ ਸੀ ਦਰਵਾਜ਼ਾ ਸੀ ਹਾਂਜੀ
ਦਰਵਾਜ਼ੇ ਦੇ ਹਾਥੇ 'ਚ ਖੜਾ ਕਰ ਦੇਣਾ ਪਤਾਸੀਆਂ ਵਾਲਾ ਮੁਨਸ਼ੀ ਹੋਣਾ ਵਾਲਾ ਹਾਂਜੀ ਹਾਂਜੀ ਜਿਹਦੇ 'ਚ ਹਿੰਮਤ ਹੋਵੇ ਲਾ ਕੇ ਤੇ ਖਾ ਲਵੇ ਨਾ ਉਹ ਨਾ ਕਿਸੇ ਦੇ ਨੱਥ ਪਾਈ ਹੋਣੀ ਅੱਛਾ ਨਾ ਕਿਸੇ ਦੇ ਕੋਈ ਰਸਾ ਪੈੜਾ ਦਿਲ करे ਤੇ ਪਾਲਣ ਨਾ ਦਿਲ करे ਨਾ ਉਹ ਮੌਜੀ ਠਾਕਰ ਸੀ ਏਦਾਂ ਦੇ। ਅੱਛਾ ਜੋਗਾਂ ਕਿੰਨੀਆਂ ਸੀ ਬਾਪੂ ਸਾਡੇ ਕੋਲੇ? ਹਾਂ ਜੋਗਾਂ ਕਿੰਨੀਆਂ ਸੀ ਇਹਨਾਂ ਦੇ ਕੋਲ? ਬੋਲਦਾਂ ਦੀਆਂ। ਜੋਗਾਂ ਦੋ ਅੱਛਾ ਚਾਰ ਢੱਗੇ ਸੀ ਉਹਨਾਂ ਕੋਲ ਨਾਮ ਸਿੰਘ ਕੋਲ ਅੱਛਾ ਇਹਦਾ ਚਮੜਦਾ ਸੁਹਾਗਾ ਫੇਰਦੇ ਉਦੋਂ ਬਿਲਕੁਲ ਹਲਾਂ ਦੀ ਵਾਈ ਸੀ ਹਾਂਜੀ ਹਾਂਜੀ ਮਸ਼ੀਨਰੀ ਤਾਂ ਹੈ ਹੀ ਨਹੀਂ ਹਾਂ ਨਹੀਂ ਬਹੁਤ ਬਹੁਤ ਚਾਹੇ ਟਰੈਕਟਰ ਤੇ ਮਸ਼ੀਨਰੀ ਤਾਂ ਉਦੋਂ ਪੱਠੇ ਕੁਤਰਨ ਨੂੰ ਮਸ਼ੀਨ ਬਹੁਤਿਆਂ ਕੋ ਹੋਈ ਨਹੀਂ ਸੀ ਅੱਛਾ 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 ਮਗਰੋਂ ਬਣਿਆ ਸਭ ਕੁਝ ਅੱਛਾ ਅੱਛਾ ਹੋਰ ਤੁਹਾਡੀ ਸਿਹਤ ਕਿੱਦਾਂ ਠੀਕ ਹੋ? ਇਨਸ਼ਾਅੱਲਾ ਤਾਲਾ ਚਲੋ ਤੁਹਾਨੂੰ ਕਿੱਦਾਂ ਲੱਗ ਰਿਹਾ ਇਹਨੇ ਪੁਰਾਣੇ ਬੰਦੇ ਤੁਹਾਡੇ ਕੋਲ ਆ ਕੇ ਐਦਾਂ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਇਹਨਾਂ ਨੂੰ ਪੁਰਾਣਿਆਂ ਨੂੰ ਮਿਲ ਕੇ ਅੱਬਾ? ਇਹ ਗੱਲ ਆ ਅਸੀਂ ਤੇ ਮੂਲ ਦੇ ਵਿਆਜ ਵਿਆਜ ਕੇ ਆ ਤੀਜੇ ਸਾਲ ਬਾਪੂ ਨੂੰ ਪਤਾ ਨਹੀਂ, ਸਾਨੂੰ ਤਾਂ ਰੂਹ ਦੀ ਖੁਸ਼ੀ ਮਿਲੀ। ਬਹੁਤ। ਗੁਲਾਮ ਨਬੀ ਇਹ ਆ। ਰਹਿੰਦੇ ਆ ਜਦੋਂ ਤੁਹਾਡਾ ਦੱਸਿਆ ਕਹਿੰਦਾ ਛੇਤੀ ਕਰਦਾ ਵਾ ਤਾਂ ਕਰ ਗਿਆ ਜਲਦੀ ਕਰ ਕਹਿੰਦਾ ਯਾਰ ਜਦ ਅਜਾੜੇ ਪਏ ਆ ਨਾ ਹਾਂਜੀ ਹਾਂਜੀ ਉਦੋਂ ਸਰਦਾਰਾ ਸਿੰਘ ਦੇ ਜਗ੍ਹਾ ਤੇ ਉਹਨਾਂ ਦੇ ਨਾਲ ਪੱਠੇ ਪੁੱਠੇ ਮੈਂ ਪਾਉਂਦਾ ਹੁੰਦਾ ਸੀ। ਅੱਛਾ ਅੱਛਾ ਠੀਕ ਆ ਕਿਉਂ ਮੈਂ ਉਦੋਂ ਗੱਭਰੂ ਸੀ ਮੈਂ ਹਾਂਜੀ ਹਾਂਜੀ ਹੂੰ। ਠੀਕ ਹੈ ਠੀਕ ਹੈ ਤੇ ਉਹ ਆਪ ਨਹੀਂ ਸੀ ਉਹ ਉਹ- ਦੁਕਾਨ ਕਰਦਾ ਸੀ ਉਹਨੇ ਬਾਅਦ ਚ ਵੀ ਨਹੀਂ ਜਾ ਕੇ ਕੰਮ ਕੀਤਾ ਉੱਥੇ ਵੀ ਕਹਿੰਦੇ ਉੱਥੇ ਜਾ ਕੇ ਵੀ ਨਹੀਂ ਕੰਮ ਕੀਤਾ ਉਹਨੇ। ਹਾਂ ਨਹੀਂ ਉਹ ਨਹੀਂ ਸੀ ਕਰਦਾ ਉਹਦੇ ਘਰ ਦੀ ਜਿਹੜੀ ਉਹ ਬਹੁਤ ਚੰਗੀ ਸੀ ਸਾਡੇ ਦਾਦਾ ਜੀ ਨੇ ਬਹੁਤ ਕੰਮ ਕੀਤਾ ਬਾਬਾ ਤੁਹਾਡਾ ਤੇ ਉਹ ਬਾਬਾ ਤੁਹਾਡਾ ਤੇ ਦਾਦਾ ਤੇ ਬਾਬਾ ਹਾਂਜੀ ਇੱਥੋਂ ਜ਼ਿਮੀਦਾਰੀ ਨੂੰ ਫਾਹ ਲੈਣ ਨੂੰ ਤਿਆਰ ਹੋ ਜਾਂਦੇ ਸੀ, ਕੰਮ ਉਹ ਕਰਦੇ ਸੀ। ਅੱਛਾ 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 ਬੀਬੀ ਕਿੱਥੇ ਗਏ ਸੀ ਆਪਾਂ ਉੱਥੇ? ਹਾਂ ਇੱਥੋਂ ਕਿੱਥੇ ਗਏ ਸੀ ਬੀਬੀ? ਉਧਰ ਪੁੱਛ ਰਹੇ ਬੀਬੀ ਨੂੰ ਇੱਕ ਮਿੰਟ ਠਹਿਰਿਓ ਉਹ ਛਾਪਿਆਂ ਵਾਲੀ ਤੋਂ ਸਾਂਗਣੇ ਉਧਰ ਬੀਬੀ ਨੂੰ ਪੁੱਛਣ ਡਏ ਆ। ਸਾਂਗਣੇ ਤੋਂ ਫੇਰ ਉਹ ਹੈਗਾ ਸੀ ਅੱਛਾ ਅੱਛਾ ਜਲੰਧਰੀਆਂ ਦਾ ਪਿੰਡ ਮੁਸਲਮਾਨਾਂ ਦਾ ਛਾਪਿਆਂ ਵਾਲੀ ਤੋਂ ਪਰੇ ਅੱਛਾ ਤੇ ਉੱਥੇ ਚਲੇ ਗਏ ਸੀ ਉਹ 20 ਪੁਲ ਜਿਹੜਾ ਹਾਂਜੀ ਉਹ ਤੋਂ 2-2.5 ਮੀਲ ਹਟੇ 3 ਮੀਲ ਹਟੇ ਪਰੇ ਜਾ ਸੀ ਉੱਥੇ ਚਲੇ ਗਏ ਸੀ। ਅੱਛਾ ਇੱਕ ਦੱਸੋ ਬਾਪੂ ਜਦੋਂ ਗਏ ਆ ਕਿੰਨੇ ਕੁ ਦੁਖੀ ਸੀਗੇ ਰੋਂਦੇ ਗਏ ਕਿ ਕੋਈ ਮਾੜਾ ਮੋਟਾ ਖੁਸ਼ ਸੀਗਾ ਉਹਨਾਂ ਚੋਂ? ਅਸੀਂ ਜੇ ਜਿੱਦਣ ਉਹ ਅਜਾੜੇ ਪੈ ਕੇ ਗਏ ਆ ਨਾ ਹਾਂਜੀ ਉਸ ਦਿਨ ਅਸੀਂ 10 ਆ ਜਿਹੜਾ ਮੇਰਾ ਉਹ ਭਾਈ ਦਾ ਕੀ ਨਾਂ ਹੈ ਨਾਮ ਸਿੰਘ ਨਹੀਂ ਫਰੀਦੇ ਉਹਨਾਂ ਦਾ ਮਿਹਰਦੀਨ ਉਹ ਤੇ ਚਲਾ ਗਿਆ ਸੀ 2 ਮਹੀਨੇ ਪਹਿਲਾਂ ਹੂੰ ਅਸੀਂ ਗਏ ਸੀ ਹਾੜ ਦੀ 15 ਨੂੰ ਅੱਛਾ ਇੱਥੋਂ ਉੱਥੇ ਚਲੇ ਗਏ ਸੀ ਕਿੱਥੇ ਚਲੇ ਗਏ ਸੀ? ਅਨੰਜਾਜ ਅੱਛਾ 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 ਉਦੋਂ ਦੂਏ ਤੀਏ ਦਿਨ ਹੀ ਅਜਾੜੇ ਪੈ ਗਏ ਅੱਛਾ 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 ਸਿੱਖ ਇੱਧਰੋਂ ਆਏ ਹਾਂਜੀ ਨਾਗਰੇ ਢੋਲਣ ਹੂੰ ਇੱਧਰੋਂ ਤੁਰੇ ਆਏ ਹਾਂਜੀ ਆ ਕੁਹਾੜ ਕਾ ਐਨੂੰ ਤੁਰੇ ਗਏ ਅੱਛਾ ਗੱਡਿਆਂ ਦੇ ਸਮਾਨ ਗੱਡਿਆਂ ਤੇ ਹੂੰ ਕੁਛ ਸਮਾਨ ਨੂੰ ਅੱਗ ਲਾਉਂਦੇ ਗਏ ਕੋਈ ਸਿੱਟਦੇ ਗਏ ਅੱਛਾ ਖਲਾਰਦੇ ਗਏ ਉਦੋਂ ਤੇ ਭਾਂਡਾ ਹੂੰ ਕੱਪੜ ਇੰਨਾ ਮੇਰਾ ਬੜਾ ਭਾਈ ਦੱਸਦਾ ਸੀ ਹਾਂਜੀ ਐਨ ਬਹੁਤ ਪਈ ਸੀ ਖਿਲਰਿਆ ਪਿਆ ਸੀਗਾ ਇਦਾਂ ਹੀ ਚੱਲ ਰਿਹਾ ਪਿਆ ਸੀ। ਹਾਂ ਛੁੱਟੀ ਗਏ ਫਿਰ ਜ਼ਰੂਰ ਜੋਗਾ ਹੀ ਰੱਖਿਆ ਸੀ ਉਹਨਾਂ ਨੇ ਇਹ ਜਾ ਕੇ ਰਹੇ ਕਾੜ ਚ ਇਹ ਸਾਡੇ ਤਾਏ ਦਾ ਪੋਤਿਆ ਜੀ। ਅੱਛਾ ਕਾੜ ਚ ਰਹੇ ਰਾਤ ਰਹੇ ਉੱਥੇ ਉਹ ਜਿਹੜੇ ਸੀ ਨਾ ਲਾਗੇ ਉਹ ਦੇ ਦੱਸਦੇ ਹੁੰਦੇ ਸੀ ਮੁਸਲਮਾਨ ਹਾਂਜੀ ਉਹ ਲੋਟੀ ਕਰਨ ਆ ਗਏ 20 ਨੂੰ ਅੱਛਾ ਫੇਰ ਉਹ ਲੋਟੀ ਕਰਨ ਆਏ ਉਹ ਜਿਹੜੇ ਸੀ ਨਾ ਸਿੱਖ
ਹੂੰ। ਕਾਠ 'ਚ ਉੱਠ ਕੇ ਘੋੜੀਆਂ ਨੇ 2-3 ਵਿੱਚ ਮੁਸਲਮਾਨ ਮਾਰ ਕੇ ਤੇ ਫਿਰ ਚਲੇ ਗਏ। ਅੱਛਾ ਹਾਂ ਨਹੀਂ ਇਹ ਤੇ ਸਾਰੀ ਜਗ੍ਹਾ ਹੀ ਹੁੰਦੇ ਆ, ਚੰਗੇ ਏਦਾਂ ਹੀ ਆ ਜੀ। ਮਾੜੇ ਜਿਹੜੇ ਉਹੋ ਜਿਹੇ ਬੰਦੇ। ਤੁਹਾਨੂੰ ਮੈਂ ਦੱਸਿਆ ਕਿ ਵਾਲਦਾ ਮੇਰੀ ਸੁਣਾਉਂਦੀ ਕਹਿੰਦੀ ਜੀ ਇੰਨੇ ਚੰਗੇ ਸੀ। ਏਦਾਂ ਹਾਂਜੀ ਇਹ ਸਾਡੇ ਨਾਲ ਮੇਰਾ ਤੁਹਾਡੇ ਨਾਲ ਗੱਲ ਕਰਦੇ ਜਿਹੜੇ ਇੱਥੇ ਰਹਿੰਦੇ ਸੀ। ਹਾਂਜੀ ਸਾਧ ਯਾਰਾ ਸਿੰਘ ਨੇ ਸਾਡਾ ਘਰ ਬਾਪੂ ਆਹੀ ਸੀ। ਆਹੀ ਇਹਨਾਂ ਦਾ ਪਾਸਲਾਮ ਹੋਣ ਵਾਲਾ ਹੀ ਹਾਤਾ ਸੀ ਇਹਨਾਂ ਦਾ, ਇਹਦਾ ਨਾਮ ਸਿੰਘ ਹੋਣਾ ਕੋਲ। ਨਾਮ ਸਿੰਘ ਉਹਨਾਂ ਕੋਲ ਤੇ ਸੀਗਾ, ਤੈਨੂੰ ਦੱਸਿਆ ਨਹੀਂ ਉਹਦਾ ਉਹ ਕੀ ਨਾ ਰਾਈਆਂ ਦੇ ਡੋਗਰ ਜਿੱਥੇ ਚੱਕੀ ਲਾਈ ਹੈ। ਸੀਕੇ ਵਾਲਾ, ਹਾਂ ਸੀਕੇ ਵਾਲਾ ਹਾਤਾ। ਸੀਕੇ ਵਾਲਾ ਅੱਛਾ ਉਹ ਨਾ ਇਹ ਦੋ ਬਾਜ਼ਾਰਾਂ ਨੂੰ ਹਾਤਾ ਲੱਗਦਾ ਸੀ ਉਹ, ਕਿ ਮੂੰਹ ਐ ਨੂੰ ਸੀਗਾ ਉਰੇ ਨੂੰ, ਸੀਕੇ ਵਾਲਾ ਹੀ ਕਿਸੇ ਕੱਲਾ। ਆਹੋ ਉਹ ਦੋਹਾਂ ਨੂੰ ਲੱਗਦਾ। ਹੁਣ ਕੋ ਉੱਥੇ ਰਿਹਾਇਸ਼ ਉੱਥੇ ਸੀ ਉਹਨਾਂ ਦੀ। ਉਹ ਪੁਰਾਣਾ ਘਰ ਕੋਈ ਹੈਗਾ ਕੋਠਾ ਮਕਾਨ ਉੱਥੇ ਦਾ ਕਿ ਟੱਟ ਗਏ ਸਾਰੇ? ਟੱਟ ਕੇ ਨਵੇਂ ਯਾਰ ਕਿ ਉੱਥੇ ਪੁਰਾਣਾ ਕੋਠਾ ਹੈ ਕੋਈ ਨਹੀਂ ਅੱਬਾ ਹੈਗਾ। ਹਜੇ ਆ। ਨਹੀਂ ਨਹੀਂ ਸਾਰੇ ਦੁਬਾਰਾ ਬਣੇ ਮਕਾਨ ਕਿਉਂ ਸਾਰੇ ਹੀ। ਉਹ ਬੰਨਿਆ ਖੜਾ ਗਿਆ। ਇੱਕ ਮਕਾਨ ਆ ਜੀ ਜਿਹੜਾ ਉਹ ਪੁਰਾਣੇ ਜਿਹੜਾ ਦੌਰ ਦਾ ਸਾਡੇ ਪਦਾਸੀਆਂ ਪਿੰਡ ਨੇ ਚ ਲਿਆ ਗਿਆ। ਨਾ, ਉਹ ਡਬਲ ਉਹ ਸੀ ਅਗਲਾ ਹੀ ਨਾ ਹੁਣ ਬਣਾਇਆ। ਜਿਹੜਾ ਇਹ ਰਫੀਕ ਰੁਸਤਮ ਦਿਆਂ ਦੇ ਕੋਲ ਸੀਗਾ ਹਾਤਾ, ਇਹ ਇਹਦੇ ਚ ਕੌਣ ਸੀਗੇ? ਉਹਦੇ ਸੀ ਗੰਗਾ ਸਿੰਘ। ਅੱਛਾ ਇੱਕ ਉਹੀ ਹਾਤਾ ਜੀ, ਪੁਰਾਣੇ ਮਕਾਨ ਖੜੇ ਹੋਏ। ਅੱਛਾ ਅੱਛਾ ਬਾਕੀ ਸਾਰਾ ਪਿੰਡ ਦੁਬਾਰਾ ਹੀ ਨਹੀਂ ਉਹ ਨਾਮ ਸਿੰਘ ਵਾਲਾ ਵੀ ਜਿਹੜਾ ਨਾ ਹੱਥਾ ਉਰਲੇ ਪਾਸੇ ਨੂੰ ਨਫੀਸ ਹੋਣਾ ਵਾਲਾ। ਉਹ ਕਾਨੂੰ ਨਾਮ ਸਿੰਘ ਲੰਬੜਦਾਰ ਦਾ। ਮੈਂ ਉਹੀ ਤੁਹਾਨੂੰ ਪੁੱਛਦਾ ਵੀ ਉਹ ਨਾਮ ਸਿੰਘ ਵਾਲਾ ਹਾਤਾ ਹੋਰ ਕਿਹੜਾ ਕਹਿੰਦੇ ਤੁਸੀਂ? ਇੱਕ ਤੇ ਉਹ ਸੀ, ਹਾਂਜੀ ਇੱਕ ਸੀਗਾ ਆ ਜਿਹੜਾ ਸਰਦਾਰਾ ਸਿੰਘ ਵਾਲੀ ਦੁਕਾਨ ਸੀ ਅੱਛਾ ਚਿੱਕਰ ਵਾਲਾ। ਆਹ ਜਿਹੜਾ ਮਸਜਿਦ ਵਾਲਾ, ਹਾਂ ਆ ਮਸਜਿਦ ਦੇ ਸਾਹਮਣੇ। ਮਸਜਿਦ ਦਾ ਨਾਮ ਦਾ ਪੱਲਾ ਅੱਛਾ ਜਿਹਦੇ ਵਿੱਚ ਹਾਕੋ ਹਾਂ ਹਾਂ ਸ਼ੇਰੇ ਸ਼ੇਰੇ ਤੇ ਹੁਣੀ, ਹਾਂ ਸ਼ੇਰੇ ਹੁਣੀ ਸੀਗੇ। ਆ ਜਿਹਦੇ ਤੇ ਸ਼ੇਰਾ ਹੁਣ ਬੈਠਾ ਨਾ ਹਾਂਜੀ ਉਹ ਹੋਤਾ ਇਹਨਾਂ ਕੋਲੇ ਮਸਜਿਦ ਦੇ ਨਾਲ ਪਾਲੇ। ਦੇਖ ਕੇ ਆਉਂਦੇ ਆ। ਇਹ ਮਕਾਨ ਮੁੜ ਕੇ ਬਣਾਏ ਆ।